ਮੈਨਹੈਟਨ ਦੀ ਇੱਕ ਜਿਹੜੀ ਮਿਡਟਾਊਨ ਦੀ ਬਿਲਡਿੰਗ ਆ ਉਸ ਨੂੰ ਅੱਜ ਖਾਲੀ ਕਰਵਾਉਣਾ ਜਿਹੜਾ ਉਹ ਪਿਆ। ਹਾਈ ਰਾਈਜ਼ ਕੰਸਟਰਕਸ਼ਨ ਸਾਈਟ ਦੇ ਉੱਤੇ ਜਿਹੜੀਆਂ ਬੀਮਸ ਆ ਉਹ ਬਕਲ ਕਰਦੀਆਂ ਹੋਈਆਂ ਮਿਲੀਆਂ, ਯਾਨੀ ਕਿ ਉਹ ਮੁੜ ਗਈਆਂ। ਉਹ ਭਾਰ ਜਿਹੜਾ ਲੱਗਦਾ ਵੀ ਪੂਰੀ ਤਰ੍ਹਾਂ ਨਹੀਂ ਸਹਿ ਸਕੀਆਂ। ਇਸ ਕਰਕੇ ਜਿਹੜੀਆਂ ਕਈ ਫਲੋਰਸ ਨੇ ਮਿਡਟਾਊਨ ਮੈਨਹੈਟਨ ਆਫਿਸ ਬਿਲਡਿੰਗ ਦੀਆਂ ਜਿਹੜੀਆਂ ਕਿ ਅੰਡਰ ਕੰਸਟਰਕਸ਼ਨ ਸੀ, ਉਹਨਾਂ ਨੂੰ ਅੱਜ ਖਾਲੀ ਕਰਵਾਉਣਾ ਜਿਹੜਾ ਪਿਆ ਆ। ਇਸ ਦੇ ਕਰਕੇ ਨਾਲੇ ਨਾਲ ਦੀਆਂ ਨਜ਼ਦੀਕ ਦੀਆਂ ਜਿਹੜੀਆਂ ਕੁਛ ਬਿਲਡਿੰਗਸ ਆ, ਉਹਨਾਂ ਨੂੰ ਵੀ ਖਾਲੀ ਕਰਵਾਉਣਾ ਪਿਆ ਤੇ ਜਿਹੜੇ ਸਟਰੀਟ ਆ ਉਸ ਨੂੰ ਬੰਦ ਕਰ ਦਿੱਤਾ ਗਿਆ। ਇਹ ਈਸਟ 42 2 ਸਟਰੀਟ ਦੇ ਉੱਤੇ ਜਿਹੜੀ ਹਾਈ ਰਾਈਜ਼ ਬਿਲਡਿੰਗ ਸੀ, ਜਿਹੜੀ ਕਿ ਉਹ ਉੱਥੇ ਮੌਜੂਦ ਸੀਗੀ। ਇਹ ਸਾਬਕਾ ਫਾਈਜ਼ਰ ਫਾਰਮਾਸਿਊਟੀਕਲ ਕੰਪਨੀ ਦਾ ਹੈੱਡਕੁਆਰਟਰ ਸੀਗਾ ਤੇ ਇਹ ਕਨਵਰਜਨ ਕੀਤੀ ਜਾ ਰਹੀ ਸੀ ਰੈਜ਼ੀਡੈਂਸ਼ੀਅਲ ਯੂਜ਼ ਦੇ ਲਈ। ਤੇ ਜਦ ਕਹਿੰਦੇ ਵੀ ਸਵੇਰੇ ਕੰਸਟਰਕਸ਼ਨ ਵਰਕਰ ਉੱਥੇ ਕਾਮੇ ਉੱਥੇ ਪਹੁੰਚੇ ਜੀ। ਤਾਂ ਉਹਨਾਂ ਨੇ ਦੇਖਿਆ ਵੀ ਬਿਲਡਿੰਗ ਦੇ ਵਿੱਚ ਜਿਹੜੇ ਉਹ ਕ੍ਰੈਕਸ ਨੇ। ਤਾਂ ਫਿਰ ਜਿਹੜੀ ਫਾਇਰ ਡਿਪਾਰਟਮੈਂਟ ਆ ਨਿਊਯਾਰਕ ਸਿਟੀ ਦੀ, ਉਹਨਾਂ ਨੇ ਜਿਹੜਾ ਉਹ ਦੇਖਿਆ ਵੀ ਜਿਹੜੇ ਸਟਰਕਚਰਲ ਸਪੋਰਟ ਬੀਮਸ ਹੁੰਦੇ ਆ ਉਹ ਵੀ ਮੁੜਨੇ ਜਿਹੜੇ ਉਹ ਸ਼ੁਰੂ ਹੋ ਗਏ ਸੀ 21ਵੀਂ ਤੇ 22ਵੀਂ ਜਿਹੜੀ ਉਹ ਮੰਜ਼ਲ ਦੇ ਉੱਤੇ। ਤੇ ਉਹਨਾਂ ਨੇ ਉੱਥੋਂ ਜਿਹੜਾ ਉਹ ਸੈਲਫ ਇਵੈਕੂਏਟ ਆਪਣੇ ਆਪ ਨੂੰ ਕਰ ਦਿੱਤਾ। ਸੋ ਇਹ ਜਿਹੜਾ ਉਹ ਕਹਿੰਦੇ ਵੀ 21ਵੇਂ ਤੋਂ 26ਵੇਂ ਫਲੋਰ ਤੱਕ ਜਿਹੜੀ ਕੇਵਿੰਗ ਆ ਉਹ ਹੋਣੀ ਸ਼ੁਰੂ ਹੋ ਗਈ। ਸਟ੍ਰੈਸ ਇੰਨਾ ਜ਼ਿਆਦਾ ਬਿਲਡਿੰਗ ਦੇ ਉੱਤੇ ਜਿਹੜਾ ਉਹ ਪੈ ਗਿਆ ਸੀਗਾ। ਉੱਦਾਂ 38 ਮੰਜ਼ਿਲਾਂ ਦੀ ਇਹ ਜਿਹੜੀ ਬਿਲਡਿੰਗ ਸੀਗੀ ਤੇ ਹੁਣ ਕਹਿੰਦੇ ਵੀ ਕਈ ਬਿਲਡਿੰਗਸ ਆ ਇਹਦੇ ਡਿੱਗਣ ਦਾ ਜਿਹੜਾ ਖਦਸ਼ਾ ਆ ਉਹਦੇ ਕਰਕੇ ਇਹਨੂੰ ਹੁਣ ਖਾਲੀ ਕਰਵਾਇਆ ਜਾ ਰਿਹਾ ਆ। ਉੱਥੇ ਨਜ਼ਦੀਕ ਇੱਕ ਹੋਟਲ ਤੇ ਇੱਕ ਸਕੂਲ ਨੂੰ ਵੀ ਖਾਲੀ ਜਿਹੜਾ ਉਹ ਕੀਤਾ ਆ। ਉੱਥੋਂ ਦਾ ਜਿਹੜਾ ਮੇਅਰ ਜ਼ੋਰਾਨ ਮਮਦਾਨੀ ਆ, ਉਸਨੇ ਐਡਵਾਈਜ਼ ਕੀਤਾ ਆ ਵੀ ਉਸ ਇਲਾਕੇ ਦੇ ਵਿੱਚ ਜਿਹੜੇ ਉਹ ਨਾ ਜਾਓ ਤੇ ਸਿਰਫ ਫਸਟ ਰਿਸਪੌਂਡਰਸ ਦੀਆਂ ਇੰਸਟਰਕਸ਼ਨਸ ਆ ਉਹਨਾਂ ਨੂੰ ਤੁਸੀਂ ਫੋਲੋ ਕਰੋ। ਲੱਕੀਲੀ ਕਹਿੰਦੇ ਵੀ ਕੋਈ ਇੰਜਰੀਜ਼ ਅਜੇ ਤੱਕ ਰਿਪੋਰਟ ਨਹੀਂ ਹੋਈਆਂ। ਇਹ ਪਹਿਲਾਂ ਹੀ ਪਤਾ ਜਿਹੜਾ ਹਰਜੋਤ ਸਿੰਘ ਜੀ ਲੱਗ ਗਿਆ, ਨਹੀਂ ਤਾਂ ਜਿਹੜਾ ਕੰਮ ਜ਼ਿਆਦਾ ਖਰਾਬ ਹੋ ਸਕਦਾ ਸੀਗਾ। ਨਜ਼ਦੀਕ ਹੀ ਜਿਹੜਾ ਸਕੂਲ ਆ ਜਿਸ ਦੇ ਵਿੱਚ 400 ਬੱਚੇ ਪੜ੍ਹਦੇ ਆ, ਉਸ ਸਕੂਲ ਨੂੰ ਵੀ ਇਸ ਦੇ ਕਰਕੇ ਜਿਹੜਾ ਉਹ ਖਾਲੀ ਕਰਵਾਉਣਾ ਪਿਆ ਹੈਗਾ ਆ। ਸੋ ਅਨਸਟੇਬਲ ਹੋ ਗਈ ਸੀ ਬਿਲਡਿੰਗ ਤੇ ਡਿੱਗਣ ਦਾ ਉਸ ਦਾ ਖਤਰਾ ਬਣਿਆ ਪਿਆ ਆ। ਸਪੋਰਟ ਬੀਮਸ ਜਿਹੜੀਆਂ ਉਹ ਮੁੜ ਗਈਆਂ ਆ ਤੇ ਹੁਣ ਹਾਲ ਦੀ ਘੜੀ ਇਵੈਕੂਏਟ ਕਰ ਦਿੱਤਾ ਗਿਆ ਆ। ਤੇ ਕੀ ਉਸ ਨੂੰ ਬਚਾਇਆ ਜਾ ਸਕਦਾ ਹੈ, ਕੀ ਹੋਊਗਾ, ਉਹਦੇ ਬਾਰੇ ਜਿਹੜੀ ਇਸ ਟਾਈਮ ਚਰਚਾ ਜਿਹੜੀ ਉਹ ਚੱਲ ਰਹੀ ਹੈਗੀ। ਤੇ ਬ੍ਰੇਕਿੰਗ ਨਿਊਜ਼ ਆ, 1500 ਯੂਨਿਟ ਦਾ ਜਿਹੜਾ ਲਗਜ਼ਰੀ ਅਪਾਰਟਮੈਂਟ ਰੈਂਟਲ ਕੰਪਲੈਕਸ ਬਣਨਾ, ਇਹਨੂੰ ਕਨਵਰਟ ਕਰਨਾ ਸੀ ਤੇ ਮਾਸ ਇਵੈਕੂਏਸ਼ਨ ਹੋਈ ਆ। ਕੱਲੀ ਉਹ ਬਿਲਡਿੰਗ ਨਹੀਂ ਹੈ, ਉਹਦੇ ਆਲੇ ਦੁਆਲੇ ਬਿਲਡਿੰਗ ਚੋਂ ਵੀ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਉੱਥੇ ਦੇ ਜਿਹੜੇ ਆਫੀਸ਼ੀਅਲਸ ਆ ਉਹ ਪ੍ਰੈਸ ਕਾਨਫਰੰਸ ਕਰ ਰਹੇ ਆ। ਇਹ ਇੱਕ ਬਹੁਤ ਵੱਡਾ ਜਿਹੜਾ ਕੰਸਟਰਕਸ਼ਨ ਦਾ ਫੇਲਿਅਰ ਆਪਾਂ ਕਹਿ ਸਕਦੇ ਹੈਗੇ ਆ ਜੀ।